ਇੱਕ ਬੰਦੇ ਨੇ ਕਿਸੇ ਨੂੰ ਪੁੱਛਿਆ ਕਿ ਪ੍ਰਮਾਤਮਾ ਕਿੱਥੇ ਰਹਿੰਦਾ ਤੇ ਉਹਨੇ ਕਿੱਸਾ ਸੁਣਾਇਆ। ਕਹਿੰਦਾ ਪ੍ਰਮਾਤਮਾ ਨੇ ਨਾ ਇੱਕ ਵਾਰੀ ਬੈਠਕ ਬੁਲਾਈ। ਉਹ ਕਹਿੰਦਾ ਵੀ ਮੈਂ ਯਾਰ ਨਾ ਜਿੱਥੇ ਜਾਣਾ ਵੀ ਤੁਰੇ ਆਉਂਦੇ ਆ ਇਨਸਾਨ, ਉਹ ਕਹਿੰਦੇ ਆ, ਕੋਈ ਕਹਿੰਦਾ ਮੀਂਹ ਪਾ ਦੇ, ਕੋਈ ਕਹਿੰਦਾ ਮੀਂਹ ਜ਼ਿਆਦਾ ਪੈ ਗਿਆ ਘੱਟ ਕਰ ਦੇ। ਕਹਿੰਦਾ ਯਾਰ ਮੈਂ ਨਾ ਬਹੁਤ ਦੁਖੀ ਹੋ ਗਿਆ, ਮੈਨੂੰ ਇਹ ਪਤਾ ਨਹੀਂ ਲੱਗਦਾ ਤੇ ਮੈਨੂੰ ਇਹ ਦੱਸੋ ਮੈਂ ਜਾਵਾਂ ਕਿੱਥੇ। ਉਹ ਕਹਿੰਦੇ ਪ੍ਰਮਾਤਮਾ ਜੀ ਤੁਸੀਂ ਐਂ ਕਰੋ, ਤੁਸੀਂ ਨਾ ਹਿਮਾਲਿਆ ਉੱਥੇ ਪਹਾੜਾਂ 'ਚ ਚਲੇ ਜਾਓ, ਉੱਥੇ ਨਹੀਂ ਪਹੁੰਚਦਾ ਇਨਸਾਨ। ਉੱਥੇ ਚਲੇ ਗਏ, ਉੱਥੇ 2 ਮਹੀਨੇ ਬੀਤੇ, ਕੋਈ ਬੰਦਾ ਪਹਾੜਾਂ ਤੇ ਚੜ ਰਿਹਾ। ਉਹਨੇ ਉੱਥੇ ਆ ਕੇ ਕਿਹਾ ਕਿ ਪ੍ਰਮਾਤਮਾ ਜੀ ਵੀ ਮੇਰੀ ਆਹ ਇੱਛਾ ਪੂਰੀ ਕਰ ਦਿਓ। ਫਿਰ ਉਹਦੇ ਮਗਰ ਹੋਰ ਦੁਨੀਆ ਆ ਗਈ, ਮੇਰੀ ਆਹ ਇੱਛਾ ਪੂਰੀ ਕਰ ਦਿਓ। ਉੱਥੋਂ ਦੁਖੀ ਹੋ ਗਏ, ਉਹਨਾਂ ਦੁਬਾਰਾ ਬੈਠਕ ਬੁਲਾਈ। ਉਹ ਕਹਿੰਦਾ ਯਾਰ ਉੱਥੇ ਵੀ ਬੰਦੇ ਪਹੁੰਚ ਗਏ, ਮੈਂ ਕਿੱਧਰ ਜਾਵਾਂ। ਉਹ ਕਹਿੰਦੇ ਤੁਸੀਂ ਸਮੁੰਦਰ ਦੇ ਤਲ 'ਚ ਚਲੇ ਜਾਓ। ਉਹ ਸਮੁੰਦਰ ਦੇ ਤਲ 'ਚ ਚਲੇ ਗਏ, ਉੱਥੇ ਵੀ ਬੰਦੇ ਪਹੁੰਚ ਗਏ। ਫਿਰ ਉਹਨਾਂ 'ਚ ਇੱਕ ਸਿਆਣਾ ਮੰਤਰੀ ਸੀ, ਉਹ ਕਹਿੰਦਾ ਤੁਸੀਂ ਐਂ ਕਰੋ ਜੀ, ਤੁਸੀਂ ਬੰਦੇ ਦੇ ਅੰਦਰ ਚਲੇ ਜਾਓ, ਬੰਦਾ ਅੰਦਰ ਨਹੀਂ ਝਾਕਦਾ, ਤੁਸੀਂ ਇਸ ਸਕੂਨ ਨਾਲ ਉੱਥੇ ਰਹਿ ਪਾਓਗੇ। ਸੋ ਮੇਰਾ ਉਹ ਮੰਨਣਾ ਹੈ ਕਿ ਜਿਹੜਾ ਪ੍ਰਮਾਤਮਾ ਸਾਡੇ ਅੰਦਰ ਆ ਹਰ ਕਿਸੇ